ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਆ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਰਦੇ ਚੱਲੀਏ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਤੇ ਜੇਕਰ ਮਿੰਟੂ ਜੀ ਆਪਾਂ ਚੱਲੀਏ ਤਾਂ ਅੱਜ ਆਖਰਕਾਰ ਕਹਿੰਦੇ ਐਪਸਟੀਨ ਫਾਈਲਸ ਵਾਲੇ ਮਾਮਲੇ ਦੇ ਵਿੱਚ ਭਾਰਤ ਤੋਂ ਇੱਕ ਵਿਅਕਤੀ ਨੇ ਤਾਂ ਮੰਨਿਆ ਵੀ ਭਾਈ ਹਾਂ ਮੁਲਾਕਾਤਾਂ ਤਾਂ ਮੇਰੀਆਂ ਐਪਸਟੀਨ ਦੇ ਨਾਲ ਹੋਈਆਂ ਸੀ। ਸਭ ਤੋਂ ਪਹਿਲਾ ਵਿਅਕਤੀ ਹੈਗਾ ਜੀ ਪੁਰੀ ਸਾਹਿਬ ਹੁਣੀ ਮੰਨ ਗਏ ਨੇ ਜੀ। ਕਹਿੰਦੇ ਪੁਰੀ ਸਾਹਿਬ ਉਹ ਜਿਵੇਂ ਇੱਕ ਨਾ ਗੀਤ ਸੀਗਾ ਮਨਮੋਹਨ ਵਾਰਿਸ ਦਾ, ਅਜੇ ਸੱਚ ਨਹੀਂ ਦੱਸਦੀ ਹੈ, ਕਿੰਨਾ ਯਾਦ ਆ ਰਿਹਾ ਹਾਂ ਮੈਂ, ਅਜੇ ਸੱਚ ਨਹੀਂ ਦੱਸਦੀ। ਤਾਂ ਗੱਲ ਇਹ ਆ ਕਿ ਉਹ ਬੋਲੇ ਤੇ ਹੈਗੇ ਨੇ, ਉਹਨਾਂ ਨੇ ਸ਼ਿਕਣ ਮੰਨਿਆ ਕਿ ਹਾਂ ਭਾਈ ਮੇਰੀਆਂ ਮੁਲਾਕਾਤਾਂ ਹੋਈਆਂ ਨੇ, ਪਰ ਉਹਨਾਂ ਨੇ ਗੱਲ ਪੂਰੀ ਸਿਰੇ ਤੱਕ ਨਹੀਂ ਲਾਈ। ਅੱਛਾ, ਇਹ ਕ੍ਰੈਡਿਟ ਜਾਂਦਾ, ਜੇ ਮੰਨਣ ਮਨਾਉਣ ਦੀ ਗੱਲ ਕਰੀਏ ਤੇ ਇਹ ਕ੍ਰੈਡਿਟ ਜਾਂਦਾ ਹੈ ਰਾਹੁਲ ਗਾਂਧੀ ਨੂੰ। ਰਾਹੁਲ ਗਾਂਧੀ ਨੇ ਅੱਜ ਬੋਲਿਆ ਤੇ ਉੱਥੇ ਜੇ ਤੁਸੀਂ ਵੇਖੋਗੇ ਤੇ ਲਗਭਗ 52 ਮਿੰਟ ਆ ਸਾਧਨ ਦੇ ਵਿੱਚ, ਪਰ ਕੁੱਲ ਮਿਲਾ ਕੇ ਉਹਨੂੰ ਬੋਲਣ ਦਿੱਤਾ ਗਿਆ ਜਿਹੜਾ ਉਹ 25 ਕੁ ਮਿੰਟ ਸੀ। ਪਰ 25 ਕੁ ਮਿੰਟ ਦੇ ਵਿੱਚ ਉਹਨੇ ਧੋ ਦਿੱਤਾ, ਸਭ ਧੋ ਦਿਆ। ਤੇ ਉਹਦੇ ਵਿੱਚ ਉਸਨੇ ਐਪਸਟੀਨ ਫਾਈਲਸ ਦਾ ਜ਼ਿਕਰ ਕਰ ਦਿੱਤਾ, ਪੁਰੀ ਸਾਹਿਬ ਦਾ ਜ਼ਿਕਰ ਕਰ ਦਿੱਤਾ। ਜਦੋਂ ਹਾਊਸ ਦੇ ਵਿੱਚ ਬੜੀ ਟੋਕਾ ਟੋਕਾਈ ਚੱਲ ਰਹੀ ਸੀਗੀ ਇਸ ਦਰਮਿਆਨ ਐਪਸਟੀਨ ਫਾਈਲਸ ਤੋਂ ਲੈ ਕੇ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ, ਡੀਲ ਤੱਕ, ਅਡਾਨੀ ਤੱਕ, ਅੰਬਾਨੀ ਤੱਕ, ਕਿ ਨਰਿੰਦਰ ਮੋਦੀ ਤਾਂ ਹੀ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ, ਤੇਰੇ ਨੈਣੋ ਮੈਂ ਕਿਹਾ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਡਰ ਹੈ, ਤਾਂ ਕਰਕੇ ਔਰ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਇਹਨਾਂ ਚੀਜ਼ਾਂ ਦੇ ਜ਼ਰੀਏ। ਇਹ ਬੜੀ ਇੱਕ ਕਹਿ ਲਓ ਕਿ ਤੋਪੇ ਤੋੜ ਸਪੀਚ ਸੀ ਜਿਹੜੀ ਅੱਜ ਰਾਹੁਲ ਗਾਂਧੀ ਨੇ ਦਿੱਤੀ। ਅੱਜ ਕੱਲ੍ਹ ਰਾਹੁਲ ਗਾਂਧੀ ਨੂੰ ਦੇਸ਼ ਸੁਣਦਾ ਹੈ। ਅੱਜ ਕੱਲ੍ਹ ਨਰਿੰਦਰ ਮੋਦੀ ਜੀ ਦੀ ਜਿਹੜੀ ਛਵੀ ਸੀਗੀ, ਜਿਹਦੇ ਬਾਰੇ ਆਪਾਂ ਅਕਸਰ ਗੱਲਾਂ ਕਰਨੇ ਆ, ਕਿ ਉਸ ਛਵੀ ਦੀ ਜਿਹੜੀ ਮਿੱਥ ਸੀ, ਅਜੇ ਤੂੰ ਨਿਡਰ ਜਾਂ ਕਹਿ ਲਓ ਕਿ ਨਾ ਝੁਕਣ ਨਾ ਰੁਕਣ ਵਾਲੀ, ਉਹ ਛਵੀ ਟੁੱਟਦੀ ਨਜ਼ਰ ਆਉਂਦੀ ਹੈ। ਮੈਂ ਵਾਰ-ਵਾਰ ਨੋਟ ਕਰ ਰਿਹਾ ਵੱਖ-ਵੱਖ ਚੀਜ਼ਾਂ ਨੂੰ ਬਹੁਤ ਬਰੀਕੀ ਦੇ ਨਾਲ ਦੇਖਣ ਤੋਂ ਬਾਅਦ ਇਹਨਾਂ ਚੀਜ਼ਾਂ ਤੇ ਆਪਾਂ ਪਹੁੰਚਦੇ ਹਾਂ, ਨਤੀਜਿਆਂ ਤੇ ਪਹੁੰਚਦੇ ਹਾਂ ਕਿ ਕਹਾਣੀ ਹੁਣ ਕੁਝ ਵਿਗੜਦੀ ਜਾਪਦੀ ਹੈ। ਲਿਹਾਜ਼ਾ ਜਦੋਂ ਇਹ ਸਾਰਾ ਕੁਝ ਹੋ ਗਿਆ ਤਾਂ HS ਪੁਰੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ। ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਵਾਂ ਕਿ HS ਪੁਰੀ ਜਿਹੜੇ ਆ, ਹਰਦੀਪ ਸਿੰਘ ਪੁਰੀ, ਇਹ ਸਰ ਪਹਿਲਾਂ ਡਿਪਲੋਮੈਟ ਰਹੇ ਨੇ ਤੇ ਕਮਾਲ ਦੀ ਗੱਲ ਹੈ ਕਿ ਇਹਨਾਂ ਨੇ US ਦੇ ਵਿੱਚ ਹੀ ਕੰਮ ਕੀਤਾ ਤੇ US ਦੇ ਵਿੱਚ ਹੀ ਤੁਹਾਨੂੰ ਪਤਾ ਸਾਰਾ ਕੁਝ ਹੋਇਆ। ਹੁਣ ਇਹਨਾਂ ਨੇ ਜਿਹੜੀ ਗੱਲ ਕਹੀ ਆ, ਇਹਨਾਂ ਨੇ ਕਿਹਾ ਕਿ ਜਿਹੜਾ ਜੈਫਰੀ ਐਪਸਟੀਨ ਆ ਉਹਦੇ ਨਾਲ 3 ਜਾਂ 4 ਮੁਲਾਕਾਤਾਂ ਹੋਈਆਂ ਸੀ, ਯਾਨੀ 3-4 ਵਾਰੀ ਮਿਲੇ ਸਾਂ। ਇਹ ਗੱਲ ਵੀ ਜਿਹੜੀ ਗੱਲਬਾਤ ਮਤਲਬ ਕਿ ਹੋਈ ਆ, ਇਹ ਸਾਰੀ ਦੀ ਸਾਰੀ ਬਾਤਚੀਤ ਸਾਡੀ ਜਿਹੜੀ ਉਹ ਪ੍ਰੋਫੈਸ਼ਨਲ ਸੀ, ਜੋ ਇੰਡੀਪੈਂਡੈਂਟ ਕਮਿਸ਼ਨ ਔਨ ਮਲਟੀਲੈਟਰਲਿਜ਼ਮ ਐਂਡ ਜਿਹੜੇ ਦੂਸਰੇ ਇੰਟਰਨੈਸ਼ਨਲ ਕੰਮ ਹੁੰਦੇ ਆ ਉਹਨਾਂ ਦੇ ਨਾਲ ਜੁੜੀਆਂ ਸੀ। ਕਿਉਂਕਿ ਜਿਵੇਂ ਆਪਾਂ ਦੱਸ ਚੁੱਕੇ ਹਾਂ ਕਿ ਪੁਰੀ ਸਾਹਿਬ ਨੂੰ ਬੋਲਣਾ ਤਦ ਕਰਕੇ ਪਿਆ ਜਦ ਇਹ ਮਾਮਲਾ ਸੰਸਦ ਦੇ ਵਿੱਚ ਪਹੁੰਚ ਚੁੱਕਿਆ। ਉਹਨਾਂ ਨੇ ਕਿਹਾ ਕਿ ਜਦ ਮੈਂ
2009 ਨੂੰ ਨਿਊਯਾਰਕ ਦੇ ਵਿੱਚ UN ਦੇ ਵਿੱਚ ਭਾਰਤ ਦੇ ਰਾਜਦੂਤ ਦੇ ਰੂਪ ਦੇ ਵਿੱਚ ਬਈ ਕਾਰ ਸੰਭਾਲਿਆ। ਤਦ ਤੋਂ ਲੈ ਕੇ 2017 ਦੇ ਵਿੱਚ ਮੰਤਰੀ ਬਣਨ ਤੱਕ ਦੀ ਜਿਹੜੀ ਮਿਆਦ ਆ, ਇਹਦੇ ਦਰਮਿਆਨ 30 ਲੱਖ ਈਮੇਲ ਜਾਰੀ ਕੀਤੇ ਗਏ ਹਨ। ਇਸ ਦੌਰਾਨ ਕੇਵਲ 3 ਜਾਂ 4 ਬੈਠਕਾਂ ਦਾ ਹੀ ਜ਼ਿਕਰ ਮਿਲਦਾ ਹੈ ਤੇ ਮੇਰੀ ਗੱਲਬਾਤ ਪੂਰੀ ਤਰ੍ਹਾਂ ਨਾਲ ਪੇਸ਼ੇਵਰ ਸੀ। ਮਤਲਬ ਉਹਨਾਂ ਨੇ ਸਾਫ਼ ਕੀਤਾ ਹੈ ਕਿ ਇੰਨੇ ਲੱਖ ਮਤਲਬ ਕਿ ਸਾਡੇ ਵੱਲੋਂ ਈਮੇਲ ਜਾਰੀ ਕੀਤੇ ਗਏ, ਉਹਦੇ 'ਚ 3-4 ਜਿਹੜੀਆਂ ਨੇ ਮਤਲਬ ਕਿ ਮੁਲਾਕਾਤਾਂ ਦਾ ਜ਼ਿਕਰ ਹੈ। ਅੱਗੇ ਕਹਿੰਦੇ ਨੇ ਕਿ ਮੈਨੂੰ ਅੰਤਰਰਾਸ਼ਟਰੀ ਪੀਸ ਇੰਸਟੀਚਿਊਟ IPI ਯਾਨੀ ਇੰਟਰਨੈਸ਼ਨਲ ਪੀਸ ਇੰਸਟੀਚਿਊਟ IPI ਦੇ ਨਾਲ ਜੁੜਨ ਦੇ ਲਈ ਬੁਲਾਇਆ ਗਿਆ ਸੀ। ਇਸ ਕਮਿਸ਼ਨ ਦੇ ਪ੍ਰਧਾਨ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸੀ। IPI ਦੇ ਵਿੱਚ ਮੇਰੇ ਇੱਕ ਸੀਨੀਅਰ ਅਧਿਕਾਰੀ ਟੈਰਜ਼ੇ ਲਾਰਸਨ ਐਪਸਟੀਨ ਨੂੰ ਜਾਣਦੇ ਸੀ। ਮੈਂ ਐਪਸਟੀਨ ਦੇ ਨਾਲ ਸਿਰਫ ਇੱਕ ਵਫਦ ਦੇ ਮੈਂਬਰ ਦੇ ਤੌਰ ਤੇ ਮਿਲਿਆ ਸੀ। ਉਸ ਬੈਠਕ ਦੇ ਵਿੱਚ UN ਦੇ ਜੁੜੇ ਮੁੱਦਿਆਂ ਤੇ ਚਰਚਾਵਾਂ ਹੋਈਆਂ ਸੀ। ਉਹ ਬੋਲੇ ਕਿ ਕਿਸੇ ਤਰ੍ਹਾਂ ਦੀ ਗਲਤ ਗਤੀਵਿਧੀ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਉਹ ਇਹ ਵੀ ਕਹਿੰਦੇ ਆ ਕਿ ਜੋ ਲਿੰਕਡਇਨ ਦੇ ਸੰਸਥਾਪਕ ਹੈਗੇ ਆ ਜਿਨ੍ਹਾਂ ਨੇ ਇਹਦੀ ਖੋਜ ਕੀਤੀ, ਰੀਡ ਹੌਫਮੈਨ ਦੇ ਨਾਲ ਵੀ ਮਿਲੇ ਸੀ। ਲੇਕਿਨ ਇਹ ਮੁਲਾਕਾਤ ਭਾਰਤ ਦੇ ਵਿੱਚ ਇੰਟਰਨੈਟ ਅਤੇ ਉਹਦੇ ਨਾਲ ਜੁੜੇ ਕਾਰੋਬਾਰਾਂ ਦੇ ਵਿੱਚ ਜੋ ਮੌਕੇ ਬਣ ਰਹੇ ਸੀ ਉਹਦੇ ਸੰਬੰਧਿਤ ਸੀਗੀ। ਦੇਖੋ ਗੱਲ ਇਹ ਆ, ਮੈਂ ਹੁਣੇ ਆਪਦੇ ਪੇਜ ਤੇ ਇੱਕ ਡਾਕੂਮੈਂਟ ਜਿਹੜਾ ਹੈ ਉਹ ਪਾਇਆ ਵਾ, ਜੇ ਕਿਸੇ ਨੇ ਦੇਖਣਾ ਹੋਵੇ ਜਾ ਕੇ ਦੇਖ ਸਕਦਾ ਹੈ। ਉਹ ਇੱਕ ਜੋ ਐਪਸਟੀਨ ਫਾਈਲਸ ਦੇ ਵਿੱਚੋਂ ਦਸਤਾਵੇਜ਼ ਜਨਤਕ ਹੋਏ ਨੇ, ਉਹਦਾ ਇੱਕ ਈਮੇਲ ਹੈ। ਈਮੇਲ ਆ ਜੈਫਰੀ ਐਪਸਟੀਨ ਇੱਕ ਮੇਲ ਇਹਨਾਂ ਨੂੰ ਕਰਦਾ ਹੈ, ਹਰਦੀਪ I needed a favor. My assistant needs a quick visa so she can attend a wedding in India. Is there someone the consulate she can talk to? ਏਦਾਂ ਮਤਲਬ ਕਿ ਲਿਖਿਆ। ਠੀਕ ਹੈ ਜੀ। ਤੇ ਅੱਗੋਂ ਪੁਰੀ ਸਾਹਿਬ ਦਾ ਜਵਾਬ ਆਉਂਦਾ ਹੈ। ਇਹ ਮਤਲਬ ਕਿ ਜਿਹੜੇ ਬਜਾਜ ਸਾਹਿਬ ਸੀਗੇ, ਪ੍ਰਮੋਦ ਬਜਾਜ, ਉਹਨਾਂ ਨੂੰ ਅੱਗੇ ਲਿਖਦੇ ਆ ਕਿ ਭਾਈ ਇਹ ਜਿਹੜਾ ਹੈ ਵੀ ਕੰਮ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ, ਪ੍ਰਾਇਓਰਟੀ ਬੇਸਿਸ ਤੇ ਇਹ ਕੰਮ ਹੋਣਾ ਚਾਹੀਦਾ ਹੈ। ਤੇ ਅੱਗੋਂ ਫਿਰ ਪ੍ਰਮੋਦ ਬਜਾਜ ਜੀ ਦਾ ਜਵਾਬ ਵੀ ਆਉਂਦਾ ਹੈ। ਮਤਲਬ ਲੰਮਾ ਚੌੜਾ ਤੁਸੀਂ ਮੈਨੂੰ ਦੱਸੋ ਕਿ ਭਾਈ ਇਹ ਕਿਹੜੀ ਪੇਸ਼ੇਵਾਰਤਾ ਹੋਈ? ਜਿਹੜੀ ਤਰੀਕ ਆ, ਇਹਦੀ ਤਰੀਕ ਵੀ ਨੋਟ ਕਰੋ ਨਾ। ਇਸ ਮੇਲ ਦੀ ਤਰੀਕ ਆ 24 ਅਕਤੂਬਰ 2014, 1:33 AM ਇੰਡੀਅਨ ਸਟੈਂਡਰਡ ਟਾਈਮ ਜੀ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਬਈ, ਇਹ ਗੱਲ ਕਹਿ ਰਿਹਾ ਹੈ ਐਪਸਟੀਨ ਕਿ ਮੇਰੇ ਨਾਲ ਦਾ ਜਾਂ ਮੇਰੇ ਨਾਲ ਦੀ ਕੋਈ ਅਸਿਸਟੈਂਟ ਯਾਨੀ ਵੀ ਮੈਨੂੰ ਤੇਰੀ ਫੇਵਰ ਚਾਹੀਦੀ ਹੈ ਹਰਦੀਪ। ਠੀਕ ਹੈ ਜੀ। ਕਿ ਕਿਸੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਵੀ ਇੱਕ ਕੁਇਕ ਵੀਜ਼ਾ ਚਾਹੀਦਾ ਹੈ ਛੇਤੀ। ਠੀਕ ਹੈ। ਤੇ ਅੱਗੋਂ ਇਹ ਲਿਖਦੇ ਨੇ, ਪ੍ਰਮੋਦ ਗ੍ਰੇਟਫੁਲ ਇਫ ਯੂ ਕੁਡ ਹੈਵ is done on a priority basis will request applicant to get in touch with you directly. Jeffrey Ambassador Bajaj, who now works with me, will organize this. Pramod Sanjeev in New York, copied here in case. ਠੀਕ ਹੈ ਜੀ। ਮਤਲਬ ਕਿ ਇਸ ਤਰ੍ਹਾਂ ਇਹ ਇੱਕ ਈਮੇਲ ਬਣਦਾ ਹੈ, ਗਾਂ ਜਾ ਕੇ ਪ੍ਰਮੋਦ ਬਜਾਜ ਦਾ ਰਿਪਲਾਈ ਵੀ ਆਉਂਦਾ ਹੈ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜਿਹੜਾ ਬੰਦਾ 2008 ਦੇ ਵਿੱਚ ਹੀ ਦਾਗੀ ਪਾਇਆ ਜਾ ਚੁੱਕਾ ਸੀਗਾ, 2008 ਦੇ ਵਿੱਚ ਦਾਗੀ ਪਾਇਆ ਜਾ ਚੁੱਕਾ ਸੀਗਾ, ਤੁਸੀਂ 2014 6 ਸਾਲ ਬਾਅਦ ਉਹਦੇ ਲਈ ਕੁਇਕ ਯਾਨੀ ਇੱਕ ਪ੍ਰਾਇਓਰਟੀ ਬੇਸਿਸ ਤੇ ਯਾਨੀ ਆਪਾਂ ਕਹਿ ਲਈਏ ਕਿ ਆਊਟ ਆਫ ਦਾ ਵੇ ਜਾ ਕੇ ਇੱਕ ਕੁਇਕ ਵੀਜ਼ਾ ਦਾ ਪ੍ਰਬੰਧ ਕਰ ਰਹੇ ਹੋ। ਤੁਹਾਨੂੰ ਪਤਾ ਹੀ ਨਹੀਂ ਜੀ ਇਹ ਕਿਹੜੀ ਪੇਸ਼ੇਵਾਰਤਾ ਹੈ ਤੇ ਇਸ ਪੇਸ਼ੇਵਾਰਤਾ ਦੀ ਕੀ ਪਵਿੱਤਰਤਾ ਰਹਿ ਜਾਂਦੀ ਹੈ ਜੀ। ਹਜੇ ਤਾਂ ਇਹਨਾਂ ਨੂੰ ਪ੍ਰਧਾਨ ਮੰਤਰੀ ਤੇ ਜਦੋਂ ਸਫਾਈ ਦੇਣੀ ਪਈ ਨਾ, ਉਦੋਂ ਦੇਖਿਓ ਕੀ ਹਾਲ ਹੁੰਦਾ। ਬਿਲਕੁਲ।
ਜਦੋਂ ਉਹ ਦਸਤਾਵੇਜ਼ ਬਰਾਬਰ ਜਦੋਂ ਤੁਸੀਂ ਜੋੜ ਕੇ ਤੇ ਪ੍ਰਧਾਨ ਮੰਤਰੀ ਦੇ ਵਿਜ਼ਿਟ ਦੀ ਤਾਰੀਖ ਦਾ ਮਿਲਾਨ ਕਰੋਗੇ ਨਾ, ਇਹ ਫਸ ਜਾਣਗੇ ਭਾਜਪਾ ਵਾਲੇ ਤਦੇ ਤੇ ਪ੍ਰਧਾਨ ਮੰਤਰੀ ਲੋਕ ਸਭਾ 'ਚ ਪ੍ਰਧਾਨ ਮੰਤਰੀ ਕਦੇ ਨਹੀਂ ਇਹਨਾਂ ਗੱਲਾਂ ਦਾ ਜਵਾਬ ਦੇਣਗੇ, ਬਿਲਕੁਲ ਕਿਉਂਕਿ ਉੱਥੇ ਉਹ ਫਸ ਜਾਂਦੇ ਨੇ ਬਹੁਤ ਬੁਰੀ ਤਰ੍ਹਾਂ। ਔਰ ਪੁਰੀ ਸਾਹਿਬ ਬਿਲਕੁਲ ਇਹ ਵੀ ਫਸ ਜਾਣਗੇ ਜੀ, ਕਿਉਂਕਿ ਦਸਤਾਵੇਜ਼ ਕੁਝ ਹੋਰ ਕਹਿ ਰਹੇ ਆ। ਤੁਸੀਂ ਕਹਿ ਰਹੇ ਹੋ ਕਿ ਮੈਂ ਮੁਲਾਕਾਤਾਂ ਕੀਤੀਆਂ ਤਾਂ ਸਿਰਫ ਪੇਸ਼ੇਵਰ ਲਿਹਾਜ਼ ਦੇ ਨਾਲ, ਚਲੋ ਕਿਉਂਕਿ ਇੱਕ ਡਿਪਲੋਮੈਟ ਦੇ ਨਾਲ ਆਪਾਂ ਇਹ ਤੇ ਨਹੀਂ ਕਹਿ ਸਕਦੇ ਕੀ ਗੱਲ ਹੋਈ ਤੇ ਉਹ ਸਾਰੀ ਦੀ ਸਾਰੀ ਦੱਸਣਗੇ, ਪਰ ਇੱਕ ਬੰਦਾ ਜਿਹੜਾ 2008 ਦੇ ਵਿੱਚ ਐਕਸਪੋਜ਼ ਹੋ ਚੁੱਕਾ, ਸਭ ਕੁਝ ਹੋ ਚੁੱਕਾ, ਉਹਨੂੰ ਵੀਜ਼ੇ ਸੰਬੰਧੀ ਜਿਹੜੀ ਸੈਂਸਿਟਿਵ ਬਈ ਫੇਵਰ ਦੇਣੀ ਹੈ, ਇਹਦਾ ਜਵਾਬ ਉਹਨਾਂ ਨੇ ਨਹੀਂ ਦਿੱਤਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਦਸਤਾਵੇਜ਼ ਅੱਗੇ ਲੋਕਾਂ ਤੱਕ ਪਹੁੰਚੇਗਾ, ਇਹਨਾਂ ਲਈ ਹਾਲਤ ਔਖੀ ਹੋ ਜਾਏਗੀ। ਜੀ ਬਿਲਕੁਲ। ਉਧਰ ਅੱਜ ਸਾਰੇ ਉਸ ਸਮੇਂ ਹੈਰਾਨ ਹੋ ਗਏ ਜਦੋਂ ਅਚਾਨਕ ਹੀ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਜੀ ਦੋਨੋਂ ਮਾਤਾ ਪਿਤਾ ਐਸਐਸਪੀ ਦਫ਼ਤਰ ਦੇ ਵਿੱਚ ਧਰਨੇ ਤੇ ਬੈਠ ਜਾਂਦੇ ਨੇ ਜੀ। ਵੇਖੋ ਗੱਲ ਇਹ ਹੈ ਗੁਰਪ੍ਰੀਤ ਕਿ ਇਹਨਾਂ ਨੇ ਦੋਸ਼ ਪਿਛਲੇ ਸਾਲ ਵੀ ਲਾਏ ਸਨ ਬੰਟੀ ਬੈਂਸ ਤੇ। ਬੰਟੀ ਬੈਂਸ ਤੁਹਾਨੂੰ ਪਤਾ ਹੀ ਹੈ ਮਿਊਜ਼ਿਕ ਇੰਡਸਟਰੀ ਦਾ ਤਗੜਾ ਨਾਮ ਆ ਜੀ। ਅੱਛਾ, ਉਹ ਜਿਹੜੇ ਬੰਟੀ ਬੈਂਸ ਤੇ ਦੋਸ਼ ਲੱਗੇ ਸਨ, ਉਹ ਦੋਸ਼ ਇਸੇ ਕਿਸਮ ਦੇ ਸੀਗੇ ਕਿ ਬਈ ਇਹਨਾਂ ਨੂੰ ਮਤਲਬ ਜੋ ਇਹ ਮਾਂ ਪਿਓ ਹੈ ਸਿੱਧੂ ਮੂਸੇਵਾਲੇ ਦਾ, ਕਿ ਇਹਨਾਂ ਨੂੰ ਆਪਦੇ ਬੇਟੇ ਦੀ ਕਮਾਈ ਨਹੀਂ ਮਿਲ ਰਹੀ ਰਾਈਟਸ ਦੇ ਮੁਤਾਬਕ। ਹੁਣ ਤੁਹਾਨੂੰ ਯਾਦ ਹੋਣਾ, ਇੱਕ ਐਪੀਸੋਡ ਨਾਲ ਜੋੜ ਕੇ ਚੱਲੋਗੇ ਤੇ ਤੁਹਾਨੂੰ ਫਿਰ ਪਤਾ ਸੌਖਾ ਲੱਗ ਜਾਊਗਾ। ਇਹ ਪਚੀਦਗੀ ਹੈ, ਇਹਦੇ ਵਿੱਚ ਇੱਕ ਪੇਚ ਹੈ। ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ ਹੀ ਇੱਕ ਪੰਗਾ ਪਿਆ ਸੀ ਸੁਨੰਦਾ ਜਿਹੜੀ ਸਿੰਗਰ ਆ ਤੇ ਪਿੰਕੀ ਧਾਲੀਵਾਲ ਦਾ, ਪਿਆ ਸੀ ਕਿ ਨਹੀਂ? ਜੀ ਬਿਲਕੁਲ। ਅੱਛਾ, ਉਹਦੇ ਵਿੱਚ ਵੀ ਕੀ ਉਹਨੇ ਕਿਹਾ ਸੀ ਮੇਰਾ ਇੰਨੇ 100 ਕਰੋੜ ਤੇ ਫਲਾਂ ਟਮਕਾ, ਕਿਆ ਦੋਸ਼ ਲੱਗੇ ਸਨ, ਤੁਹਾਨੂੰ ਪਤਾ ਮੁੜ ਕੇ ਰਾਜ਼ੀਨਾਮਾ ਹੋ ਗਿਆ ਸੀਗਾ। ਔਰ ਉਹਦੇ ਵਿੱਚ ਵੀ ਮਾਨ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸੀ ਕਿਉਂਕਿ ਭਗਵੰਤ ਮਾਨ ਨੇ ਵੀ ਪੁਰਾਣੀ ਕਿੜ ਕੱਢ ਲਈ ਸੀ ਮੌਕਾ ਬਣਾ ਕੇ। ਤਾਂ ਖੈਰ ਚਲੋ, ਹੁੰਦਾ ਕੀ ਆ ਕਿ ਉਸ ਸਾਰੇ ਐਪੀਸੋਡ ਦੇ ਵਿੱਚ ਇੱਕ ਚੀਜ਼ ਜਿਹੜੀ ਸਾਡੇ ਪੱਤਰਕਾਰਾਂ ਵਾਸਤੇ ਸਮਝਣ ਲਈ ਬੜੀ ਜ਼ਰੂਰੀ ਸੀ ਤੇ ਜਿਹੜੀ ਮੈਨੂੰ ਮਿਊਜ਼ਿਕ ਇੰਡਸਟਰੀ ਚੋਂ ਕਿਸੇ ਸੱਜਣ ਨੇ ਸਮਝਾਈ ਸੀ, ਉਹਨੇ ਕਿਹਾ ਕਿ ਹੁਣ ਉਹ ਗੱਲਾਂ ਨਹੀਂ ਰਹੀਆਂ ਵੀਰ। ਜਦੋਂ ਤੁਸੀਂ ਤਵੇ ਸੁਣਦੇ ਹੁੰਦੇ ਸੋ, ਜਦੋਂ ਰੀਲਾਂ ਸੁਣਦੇ ਹੁੰਦੇ ਸੋ, ਜਦੋਂ ਸੀਡੀਆਂ 'ਚ ਮਿਊਜ਼ਿਕ ਸੁਣਦੇ ਹੁੰਦੇ ਸੋ, ਜਦੋਂ ਤੁਸੀਂ ਡੈਕਾਂ 'ਚ ਮਿਊਜ਼ਿਕ ਸੁਣਦੇ ਹੁੰਦੇ ਸੋ, ਫਿਰ ਉਹਨੇ ਮੈਨੂੰ ਸਾਰਾ ਸਮਝਾਇਆ ਕਿ ਇੱਕ ਗੀਤ ਕੱਲਾ YouTube ਤੇ ਨਹੀਂ ਚੱਲਦਾ ਵੀਰੇ, ਇਹ ਗੀਤ ਸਪੋਟੀਫਾਈ ਤੇ ਚੱਲਦਾ ਹੈ, ਇਹ ਗੀਤ ਐਪਲ ਦੇ ਪਲੇਟਫਾਰਮ ਤੇ ਚੱਲਦਾ ਹੈ, ਇਹ ਗੀਤ ਪਤਾ ਨਹੀਂ ਕਿੱਥੇ ਕਿੱਥੇ ਵੱਜਦਾ ਹੈ ਜੀ। ਮੈਂ ਕਿਹਾ ਵੀ ਠੀਕ ਆ, ਜਿਵੇਂ ਆਪਣੇ ਇੱਧਰ ਜੀਓ ਸਾਵਨ ਚੱਲਦਾ ਜਾਂ ਫਲਾਣਾ ਟਮਕਾਣਾ, ਪਤਾ ਹੀ ਨਹੀਂ ਕਿੰਨੀਆਂ ਕੁ ਮਿਊਜ਼ਿਕ ਐਪਸ ਨੇ। ਤਾਂ ਉਹਨਾਂ ਦੇ ਵਿੱਚ ਜਿੰਨੀਆਂ ਕਲਿੱਕਾਂ ਵੱਜਦੀਆਂ, ਜਿੰਨਾ ਉਹ ਗੀਤ ਸੁਣਿਆ ਜਾਂਦਾ, ਉਸ ਹਿਸਾਬ ਦੇ ਨਾਲ ਬਈ ਚੰਦਾ ਬੰਦਾ ਇਕੱਠਾ ਹੁੰਦਾ ਹੈ। ਮਤਲਬ ਕਿ ਪੈਸਾ ਇਕੱਤਰ ਹੁੰਦਾ ਕਲਿੱਕਾਂ ਦੇ ਹਿਸਾਬ ਨਾਲ, ਬਿਲਕੁਲ ਲੱਖਾਂ ਕਰੋੜਾਂ ਕਲਿੱਕਾਂ ਦੇ ਹਿਸਾਬ ਨਾਲ। ਔਰ ਉਹਦੇ ਵਿੱਚ ਕੰਪਨੀਆਂ ਇਨਵੋਲਵ ਹੁੰਦੀਆਂ ਨੇ, ਮਤਲਬ ਕਿ ਕੁਝ ਜਿਵੇਂ ਪਿੰਕੀ ਧਾਲੀਵਾਲ ਕਦੇ ਤੇ ਕੈਸਟ ਕੰਪਨੀ ਚਲਾਉਂਦੇ ਸੀ, ਬਾਅਦ ਚ ਮੈਨੂੰ ਪਤਾ ਲੱਗਿਆ ਕਿ ਇਹ ਆਪ ਹੁਣ ਇਸ ਤਰ੍ਹਾਂ ਦੀ ਮੈਨੇਜਮੈਂਟ ਸਾਂਭਦੇ ਨੇ ਗਾਇਕਾਂ ਦੀ ਜੀ। ਵੀ ਵੱਡੇ ਵੱਡੇ ਕਲਾਕਾਰਾਂ ਨੂੰ ਪੈਸਾ ਇਕੱਠਾ ਕਰਕੇ ਦਿੰਦੇ ਨੇ, ਕੰਟਰੈਕਟ 'ਚ ਲੈ ਲੈਂਦੇ ਨੇ ਜਾਂ ਕੁਝ ਹਿਸਾਬ ਕਿਤਾਬ ਇਸ ਤਰ੍ਹਾਂ ਦੇ ਵੱਡੇ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਦਾ ਹਿਸਾਬ ਕਿਤਾਬ ਬੰਟੀ ਵੈਂਸ ਨਾਲ ਕੁਝ ਇਸੇ ਤਰ੍ਹਾਂ ਦਾ ਸੀ। ਤੁਹਾਨੂੰ ਯਾਦ ਹੋਣਾ ਬੰਟੀ ਵੈਂਸ ਨੇ ਉਸ ਵੇਲੇ ਇੱਕ ਸਫਾਈ ਵੀ ਦਿੱਤੀ ਸੀ ਇੰਟਰਵਿਊ ਦੇ ਵਿੱਚ ਕਿ ਉਹ ਕੰਪਨੀ ਹੈ ਜੀ ਸਿੰਗਾਪੁਰ ਦੀ, ਉਹਨਾਂ ਨੇ ਕਿਹਾ ਦੇ ਦਿਆਂਗੇ, ਕੁਝ ਦੇ ਦਿੱਤੇ ਆ ਵਗੈਰਾ ਵਗੈਰਾ, ਉਹਦੀ ਸਫਾਈ ਦਿੱਤੀ ਸੀ, ਮੈਨੂੰ ਐਗਜ਼ੈਕਟ ਤੇ ਯਾਦ ਨਹੀਂ ਹੈ। ਤਾਂ ਉਹੀ ਰੌਲਾ ਹੈ। ਇਹ ਕਹਿੰਦੇ ਆ ਕਿ 6 ਮਹੀਨੇ ਹੋ ਗਏ ਆ, ਸਾਡੀ ਜਿਹੜੀ ਦਰਖਾਸਤ ਆ, ਸਾਡੀ ਜਿਹੜੀ ਮਤਲਬ ਕਿ ਅਸੀਂ ਸ਼ਿਕਾਇਤ ਕੀਤੀ ਆ, ਉਹਦੇ ਤੇ ਕੋਈ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਤੇ ਇੱਕ ਦੁੱਕੀ ਵੀ ਸਾਨੂੰ ਆਪਦੇ ਪੁੱਤ ਦੀ ਕਮਾਈ ਦੀ ਇਸ ਵੇਲੇ ਪ੍ਰਾਪਤ ਨਹੀਂ ਹੋ ਰਹੀ। ਅਸੀਂ ਜਾਈਏ ਤੇ ਕਿੱਧਰ ਜਾਈਏ? ਉਲਟਾ ਉਹ ਕਹਿ ਰਹੇ ਨੇ ਕਿ ਮੇਰੇ ਪੁੱਤ ਦਾ ਕੇਸ ਖਰਾਬ ਹੋ ਗਿਆ ਜੀ। ਔਰ ਸਭ ਤੋਂ ਵੱਡੀ ਗੱਲ ਜਿਹੜਾ ਕਥਿਤ ਦੋਸ਼ ਲਾਇਆ ਹੈ, ਉਹ ਲਾਇਆ ਹੈ ਭਗਵੰਤ ਮਾਨ ਹੋਰਾਂ ਦੇ ਕਿਸੇ OSD ਤੇ। ਇਹਨਾਂ ਦਾ OSD ਅੱਜ ਕੱਲ ਬੜਾ ਚਰਚਾ ਦਾ ਵਿਸ਼ਾ ਬਣਿਆ ਫਿਰਦਾ ਹੈ, ਜਿਹੜਾ ਕਿ ਇਹਨਾਂ ਦਾ ਕਲੋਜ਼ ਫਰੈਂਡ ਆ। ਉਹ ਭੁੱਲਿਆ ਬੈਠਾ ਕਿ ਇੱਥੇ ਭਰਤਿੰਦਰ ਸਿੰਘ ਚਾਹਲ ਵਰਗਿਆਂ ਦੇ ਨਾਲ ਫਿਰ ਮੁੜ ਕੇ ਕੀ ਬੀਤਦੀ ਹੁੰਦੀ ਆ। ਤਾਂ ਖੈਰ ਉਹ ਸ਼ਾਇਦ ਹੋਵੇ ਜਾਂ ਕੋਈ ਹੋਰ ਹੋਵੇ, ਮੈਨੂੰ ਪਤਾ ਨਹੀਂ ਹੈ, ਪਰ ਉਹਨਾਂ ਨੇ ਨਾਮ ਲਿਆ ਹੁੰਦਾ ਰਿਕਾਰਡ ਆ ਕੇ। ਵੇਖੋ ਗੱਲ ਇਹ ਆ
ਕਿ ਉਹਨਾਂ ਦੇ ਜਿਹੜੇ ਕੇਸ ਦੀ ਹਾਲੇ ਤੱਕ ਮੈਨੂੰ ਤੇ ਕੋਈ ਲੱਗਦਾ ਨਹੀਂ ਕਹਾਣੀ ਤਨ ਪਤਨ ਲੱਗੂਗੀ, ਪਰ ਦੂਜੇ ਪਾਸੇ ਕਮਾਈ ਤੇ ਕੇਸ 2 ਮਾਮਲੇ ਹੋ ਗਏ। ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਦਾ ਜੇ ਆਪਾਂ ਕੇਸ ਦੇਖੀਏ ਉਹ ਵੀ ਰਫਾ ਦਫਾ ਹੋ ਗਿਆ, ਰੱਦੂ ਬੱਦੂ ਹੋ ਗਿਆ। ਹੁਣ ਕਮਾਈ ਵਾਲਾ ਤਾਂ ਮੈਂ ਤੇ ਇਹੋ ਹੀ ਕਹਿਣਾ, ਸਰਕਾਰ ਨੂੰ ਅਪੀਲ ਕਰਨਾ ਵਾ ਕਿ ਆਪਣਾ ਕੋਈ ਨੁਮਾਇੰਦਾ ਭੇਜੋ, ਉਹਨਾਂ ਦੀ ਗੱਲ ਸੁਣੋ, ਉਹਨਾਂ ਦੀ ਜੇ ਸ਼ਿਕਾਇਤ ਦੇ ਵਿੱਚ ਦਮ ਆ ਤੇ ਫਿਰ ਜਿਵੇਂ ਉਹ ਕਾਰਵਾਈ ਕਹਿੰਦੇ ਉਹ ਕਰੋ। ਕਿਉਂਕਿ ਇਸ ਟਾਈਮ ਬਲਕੌਰ ਸਿੰਘ ਕਾਂਗਰਸੀ ਆ, ਜੇ ਮੰਨ ਲਓ ਕੱਲ ਨੂੰ ਕੋਈ ਲੰਮਾ ਚੌੜਾ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ, ਅੱਧੇ ਲੋਕ ਤੇ ਉਹਨਾਂ ਦੇ ਉਲਟੀ ਖਲੋ ਜਾਣਗੇ ਕਿ ਕਾਂਗਰਸੀ ਹੈ ਸਰਕਾਰ ਦੇ ਖਿਲਾਫ ਜਾਂਦਾ, ਜਦ ਕਿ ਅਗਲੇ ਦਾ ਕਮਾਈ ਦਾ ਮਸਲਾ ਹੈ, ਅਗਲੇ ਦਾ ਹੱਕ ਦਾ ਮਸਲਾ ਹੈ, ਤੇ ਉਹਦੇ ਨਾਲ ਫਿਰ ਮੁੜ ਕੇ ਰਾਜਨੀਤੀ ਜੁੜ ਜਾਵੇਗੀ। ਸੋ ਇਸ ਵਾਸਤੇ ਸਰਕਾਰ ਨੂੰ ਚਾਹੀਦਾ ਹੈ ਕਿ ਭਾਈ ਇਹਦੇ ਵਿੱਚ ਜੋ ਵੀ ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਉਹ ਕਰਕੇ ਤੇ ਨਿਆਂ ਕਰੋ। ਜੀ ਬਿਲਕੁਲ। ਉਧਰ ਬਲਾਤਕਾਰੀ ਥਾਣੇਦਾਰ ਨੂੰ ਉਮਰ ਕੈਦ ਹੋ ਗਈ ਜੀ। ਦੇਖੋ ਤੁਹਾਨੂੰ ਯਾਦ ਹੋਣਾ ਹੈ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹ ਸਾਰਾ ਕੁਝ ਹੋਇਆ ਸੀਗਾ। ਉਸ ਵੇਲੇ ਮੈਨੂੰ ਯਾਦ ਹੈ ਕਿ ਇਸ ਥਾਣੇਦਾਰ ਨੂੰ ਰੰਗੇ ਹੱਥੀ ਫੜਿਆ ਗਿਆ ਸੀਗਾ। ਰੰਗੇ ਹੱਥੀ ਇਸ ਤਰ੍ਹਾਂ ਫੜਿਆ ਗਿਆ ਸੀਗਾ ਕਿ ਇਹ ਇੱਕ ਕੇਸ ਦੇ ਵਿੱਚ ਆਈਓ ਸੀਗਾ ਜਿਸਨੇ ਇੱਕ ਔਰਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਨਾਲ ਜਬਰੀ ਸਬੰਧ ਬਣਾਏ ਸਨ। 21 ਦਾ ਮਾਮਲਾ ਹੈ ਬਠਿੰਡਾ ਦੀ। ਇਹ ਜਿਹੜੀ ਕੋਰਟ ਆ ਇਸਨੇ ਇਹਨੂੰ ਹੁਣ ਇਸ ਮਾਮਲੇ ਦੇ ਵਿੱਚ ਉਮਰ ਕੈਦ ਸੁਣਾਈ ਆ ਕਿਉਂਕਿ CIA ਸਟਾਫ ਦੇ ਵਿੱਚ ਲੱਗਾ ਸੀਗਾ। ਅੱਛਾ 4 ਸਾਲਾਂ ਤੋਂ ਇਹ ਸੁਣਵਾਈ ਚੱਲ ਰਹੀ ਸੀਗੀ। ਇਹਦਾ ਨਾਂ ਥਾਣੇਦਾਰ ਦਾ ਹੈ ਗੁਰਵਿੰਦਰ ਸਿੰਘ। ਇਹ ਜਿਹੜੀ ਪੀੜਤ ਔਰਤ ਸੀ ਇਹਦੇ ਖਿਲਾਫ ਮਤਲਬ ਨਹੀਂ ਇਹਦੇ ਮੁੰਡੇ ਦੇ ਖਿਲਾਫ ਸੀ ਸ਼ਾਇਦ ਥਾਣਾ ਕੈਂਟ ਦੇ ਵਿੱਚ ਕੋਈ ਨਸ਼ਾ ਤਸਕਰੀ ਦਾ ਮਾਮਲਾ ਦਰਜ ਸੀ। ਉਸ ਤੋਂ ਬਾਅਦ ਇਹਨੇ ਉਸ ਬੀਬੀ ਤੋਂ ਜਿਸਮ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਪਹਿਲਾਂ 10 ਮਈ ਨੂੰ ਇਹਨੇ ਆਪਣੀ ਗੱਡੀ ਦੇ ਵਿੱਚ ਹੀ ਉਸ ਔਰਤ ਦੇ ਨਾਲ ਬਲਾਤਕਾਰ ਕੀਤਾ ਸੀਗਾ। ਉਸ ਤੋਂ ਬਾਅਦ ਫਿਰ ਇਹ ਉਹਦੇ ਘਰ ਚਲਾ ਗਿਆ ਸੀਗਾ, ਮਤਲਬ ਕਿ ਉਹਦੇ ਘਰ ਪਹੁੰਚ ਗਿਆ ਸੀ। ਉੱਥੇ ਜਦੋਂ ਇਹ ਸੰਬੰਧ ਬਣਾ ਰਿਹਾ ਸੀਗਾ ਤਾਂ ਕਿਉਂਕਿ ਸਾਰਾ ਕੁਝ ਔਰਤ ਨੇ ਦੱਸਿਆ ਹੋਇਆ ਸੀ, ਮਿੱਥਿਆ ਹੋਇਆ ਸੀ, ਇਸ ਨੂੰ ਫੜਨ ਵਾਸਤੇ ਇਹ ਸਾਰਾ ਕੁਝ ਟਰੈਪ ਲਾਇਆ ਗਿਆ। ਇਸ ਨੂੰ ਮੁੜ ਕੇ ਫੜਿਆ ਗਿਆ, ਇਹਦੀ ਵੀਡੀਓ ਵੀ ਬਣੀ ਸੀ। ਇਸ ਕੁਕਰਮੀ ਬੰਦੇ ਨੂੰ, ਇਸ ਕਹਿ ਲਓ ਕਿ ਹਰਾਮਖੋਰ ਨੂੰ ਫਿਰ ਬਹੁਤ ਜਲਾਲਤ ਦੇ ਨਾਲ ਫੜ ਕੇ ਤੇ ਇਹਨੂੰ ਅੰਦਰ ਕੀਤਾ ਗਿਆ ਸੀਗਾ। 4 ਸਾਲ ਤੋਂ ਬਾਅਦ ਹੁਣ ਇਹਨੂੰ ਸਜ਼ਾ ਹੋ ਗਈ ਆ। ਸਜ਼ਾ ਦਰਮਿਆਨ ਜੇ ਆਪਾਂ ਕਹੀਏ ਸਜ਼ਾ ਜਦੋਂ ਹੋਈ ਆ ਇਸ ਦਰਮਿਆਨ ਟ੍ਰਾਇਲ ਚੱਲਿਆ ਤਾਂ ਇਸ ਟ੍ਰਾਇਲ ਦੇ ਦੌਰਾਨ ਪੀੜਤਾ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਤੱਕ ਕਿ ਇਸ ਤੋਂ ਹਟ ਜਾਵੇ ਉਹ। ਵੇਖੋ ਹੁਣ ਕਿਸ ਤਰ੍ਹਾਂ ਦੀਆਂ ਕਹਾਣੀਆਂ ਨੇ। ਇਹਦਾ ਮਤਲਬ ਹੈ ਕਿ ਜੇ ਇਹਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੋ ਸਕਦਾ ਹੈ ਇਸ ਗੰਦੇ ਆਂਡੇ ਦਾ ਸੰਬੰਧ ਕਿਸੇ ਗੈਂਗਸਟਰ ਨਾਲ ਵੀ ਨਿਕਲਦਾ। ਇਹ ਸੱਚ ਆ। ਇਹ ਮੈਂ ਤੁਹਾਨੂੰ ਗੱਲ ਦੱਸ ਦੇਵਾਂ ਕਿ ਬਹੁਤ ਸਾਰੇ ਗੈਂਗਸਟਰਾਂ ਦੀ ਸਾਂਝ ਪੁਲਿਸ ਦੇ ਨਾਲ ਹੁੰਦੀ ਆ। ਇਹ ਉਹਨਾਂ ਤੋਂ ਕੰਮ ਵੀ ਲੈ ਲੈਂਦੇ ਆ, ਇਹ ਵਰਤਦੇ ਆ ਜਿੰਨਾ ਵੀ ਵਰਤਦੇ ਆ। ਤਾਂ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਕੋਰਟ ਨੇ ਨਿਆਂ ਕੀਤਾ ਹੈ, ਪਰ ਪੀੜਤਾ ਦੀ ਜਿਹੜੀ ਰੂਹ ਇਸ ਬੰਦੇ ਨੇ ਜ਼ਖਮੀ ਕੀਤੀ, ਜੋ ਬਲੈਕਮੇਲਿੰਗ ਹੋਈ, ਜੋ ਰੇਪ ਹੋਇਆ, ਮੇਰੇ ਖਿਆਲ ਦੇ ਨਾਲ ਉਹਦੇ ਲਈ ਅਪੋਲਿਆ, ਪਰ ਇਹ ਦੂਜਿਆਂ ਲਈ ਨਜ਼ੀਰ ਜ਼ਰੂਰ ਆ ਕਿ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ, ਇਸ ਤਰ੍ਹਾਂ ਦਾ ਕੋਈ ਕਾਰਾ ਕਰਦਾ ਹੈ ਡਿਊਟੀ ਦਾ ਜਾਂ ਆਪਣੇ ਰੁਤਬੇ ਦਾ ਨਜਾਇਜ਼ ਫਾਇਦਾ ਚੁੱਕਦਾ, ਤੇ ਇੱਕ ਦਿਨ ਉਹਨੂੰ ਫਿਰ ਚੱਕੀਆਂ ਮਿਲਦੀਆਂ ਹੀ ਮਿਲਦੀਆਂ ਨੇ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਜਲੰਧਰ ਦੀਆਂ ਹੀ 2 ਵੱਡੀਆਂ ਘਟਨਾਵਾਂ ਨੇ। ਇੱਕ ਘਟਨਾ ਸਲੀਮ ਦੇ ਨਾਲ ਜੁੜੀ ਹੋਈ ਹੈ, ਦੂਸਰੀ ਨੂਰਾਂ ਦੇ ਨਾਲ, ਜੋਤੀ ਨੂਰਾਂ ਦੇ ਨਾਲ ਜੁੜੀ ਹੋਈ ਹੈ। ਇਹ ਦੋਵੇਂ ਪਰਿਵਾਰ ਜਿਹੜੇ ਇੱਕ ਤਾਂ ਸਲੀਮ ਦੇ ਮੈਨੇਜਰ ਨੂੰ ਧਮਕੀ ਕਹਿੰਦੇ ਆਈ ਹੈ ਤੇ ਨੂਰਾਂ ਦੇ ਘਰ ਤੇ ਤਾਂ ਕਹਿੰਦੇ ਫਾਇਰਿੰਗ ਹੀ ਹੋ ਗਈ ਹੈ। ਇਹ ਕਿਵੇਂ ਦੇਖਿਆ ਜਾਵੇ ਜੀ ਮਾਜਰਾ? ਹੁਣ ਇੱਧਰ ਤਾਂ ਪ੍ਰਹਾਰ ਚੱਲੀ ਜਾਂਦਾ ਹੈ ਤੇ ਇੱਧਰ ਵਾਰ ਵੀ ਨਾਲੋਂ ਨਾਲ ਹੀ ਚੱਲੀ ਜਾਂਦਾ। ਨਹੀਂ ਉਧਰ ਪ੍ਰਹਾਰ ਚੱਲੀ ਜਾਂਦਾ ਹੈ ਤੇ ਇੱਧਰ ਬਈ ਜਿਹੜੇ ਗੈਂਗਸਟਰ ਹੈ ਉਹਨਾਂ ਦਾ ਕਾਰੋਬਾਰ ਚੱਲੀ ਜਾਂਦਾ। ਦੋਨੇ ਚੀਜ਼ਾਂ ਨਾਲੋਂ ਨਾਲ ਚੱਲ ਰਹੀਆਂ ਨੇ। ਦੇਖੋ ਜਿਹੜੀ ਤੇ ਉਹ ਹੈਗੀ ਆਡੀਓ ਮੈਂ ਵੀ ਸੁਣੀ ਆ, ਉਹਦੇ ਵਿੱਚ ਜਿਵੇਂ ਦਾ ਕੋਈ ਬੰਦਾ ਬੋਲ ਰਿਹਾ ਮੈਨੇਜਰ ਦੇ ਨਾਲ, ਮੈਨੂੰ ਲੱਗਦਾ ਕਿਤੇ ਇਹ ਨਾ ਹੋਵੇ ਕਿ ਕੋਈ ਨਕਲੀ ਗੈਂਗਸਟਰ ਬਣ ਕੇ, ਮਤਲਬ ਕਿ ਜਿੱਦਾਂ ਉਹ ਕਹਿ ਰਿਹਾ ਕਰ ਰਿਹਾ। ਮੈਨੂੰ ਥੋੜਾ ਜਿਹਾ ਡਾਊਟ ਆ ਕਿ ਉਹਦੇ ਵਿੱਚ ਬਈ ਕਿਤੇ ਨਾ ਕਿਤੇ ਲੱਗਦਾ ਹੈ
ਕਿ ਜਾਂਚ ਪੜਤਾਲ ਦਾ ਵਿਸ਼ਾ, ਕਿਉਂਕਿ ਬਹੁਤ ਥਾਵਾਂ ਤੇ ਇਦਾਂ ਹੋਇਆ ਹੈ। ਕਿਉਂਕਿ ਉਹਦੀ ਬੋਲ ਬਾਣੀ ਤੋਂ ਮੈਨੂੰ ਥੋੜਾ ਸ਼ੱਕ ਹੋਇਆ, ਜਿਹੜਾ ਵਿਅਕਤੀ ਕਥਿਤ ਤੌਰ ਤੇ ਬੋਲ ਰਿਹਾ, ਪਰ ਉਹ ਇਹ ਜ਼ਰੂਰ ਕਹਿ ਰਿਹਾ ਕਿ ਵੀਡੀਓ ਚੱਕ, ਵੀਡੀਓ ਕਾਲ ਚੱਕ, ਫਿਰ ਤੈਨੂੰ ਦੱਸਦਾ। ਤੋ ਕਹਿਣ ਦਾ ਮਤਲਬ ਕਿ ਉਹਦੀ ਜਾਂਚ ਪੜਤਾਲ ਕਰਨੀ ਚਾਹੀਦੀ ਆ। ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਜਲੰਧਰ ਦੇ ਵਿੱਚ ਲੱਕੀ ਉਬਰਾਏ ਦਾ ਕਤਲ ਹੁੰਦਾ ਹੈ। ਹਾਲੇ ਤੱਕ ਜਿਹੜਾ ਮੇਨ ਸ਼ੂਟਰ ਹੈ, ਅੱਜ ਉਹਦੀਆਂ ਤਸਵੀਰਾਂ ਤੇ ਵਾਇਰਲ ਹੋਈਆਂ ਨੇ, ਹੁਸ਼ਿਆਰਪੁਰੀਆ, ਉਹ ਕਿ ਉਹਨੂੰ ਗ੍ਰਿਫਤਾਰ ਨਹੀਂ ਕਰ ਸਕੀ ਪੁਲਿਸ। ਤੇ ਦੂਜੇ ਪਾਸੇ ਹੁਣ ਤੁਸੀਂ ਵੇਖੋ ਕਿ ਜੋਤੀ ਨੂਰਾਂ ਦੇ ਘਰ ਦੇ ਅੱਗੇ ਦੇਰ ਰਾਤ ਫਾਇਰਿੰਗ ਹੋ ਜਾਂਦੀ ਹੈ। ਇਹ ਬਸੰਤ ਕੁੰਜ ਇਲਾਕਾ ਹੈ ਨਾ ਇਹਨਾਂ ਦਾ। ਤੋ ਗੱਲ ਇਹ ਹੈ ਕਿ ਉੱਥੇ ਸਕੂਟੀ ਸਵਾਰ ਆਉਂਦੇ ਆ, ਫਾਇਰ ਕਰਦੇ ਆ, ਫਿਰ ਭੱਜ ਜਾਂਦੇ ਆ। ਤੇ ਦੱਸਦੇ ਆ ਕਿ ਉਸ ਵੇਲੇ ਜੋਤੀ ਨੂਰਾਂ ਘਰ ਦੇ ਵਿੱਚ ਹੀ ਮੌਜੂਦ ਸੀ। ਘਟਨਾ ਜਿਹੜੀ ਆ ਉਹ ਰਾਤ 9:20 ਦੇ ਕਰੀਬ ਆ, ਯਾਨੀ ਹਾਲੇ ਲੋਕ ਪੂਰੀ ਤਰ੍ਹਾਂ ਸੁੱਤੇ ਵੀ ਨਹੀਂ ਸਨ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿੰਦੇ ਆ ਕਿ ਕਾਫੀ ਸੋਚਣ ਵਿਚਾਰਨ ਵਾਲੀ ਗੱਲ ਹੈ। ਵੈਸੇ ਕੁਝ ਰਿਪੋਰਟਾਂ ਇਹ ਵੀ ਕਹਿੰਦੀ ਆ ਕਿ ਉਸ ਵੇਲੇ ਜੋਤੀ ਨੂਰਾ ਘਰ ਦੇ ਵਿੱਚ ਨਹੀਂ ਸੀ, ਪਰ ਕੁਝ ਰਿਪੋਰਟਾਂ ਦਾ ਕਹਿਣਾ ਹੈ ਕਿ ਭਾਈ ਉਸ ਵੇਲੇ ਉਹ ਘਰ ਦੇ ਵਿੱਚ ਜੀ ਮੌਜੂਦ ਸੀਗੇ। ਤਾਂ ਖੈਰ ਇਹ ਤੇ ਹੁਣ ਚਲੋ ਪੁਲਿਸ ਸਾਫ਼ ਕਰੇਗੀ ਕਿ ਗਾਇਕਾ ਹੈ ਸੀ ਕਿ ਨਹੀਂ ਹੈ, ਪਰ ਜੋ ਵੀ ਆ ਇਹ ਮਾੜਾ ਹੀ ਆ ਨਾ। ਤਾਂ ਗੱਲ ਇਹ ਆ ਕਿ ਗੁਰਪ੍ਰੀਤ ਜੀ ਇਹ ਕੰਮ ਤੇ ਬਹੁਤ ਅੱਗੇ ਚਲਾ ਗਿਆ। ਜੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਇਹ ਕੰਮ ਰੁਕਦਾ ਨਜ਼ਰ ਨਹੀਂ ਆ ਰਿਹਾ। ਪ੍ਰਹਾਰ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ। ਇਹ ਪ੍ਰਹਾਰ ਲਾਈ ਫਿਰਦੇ ਆ। ਤੁਸੀਂ ਮੈਨੂੰ ਦੱਸੋ ਕਿੰਨਾ ਕੋਈ ਦਾ ਅਸਰ ਪੈਣ ਡਿਆ, ਕਿੰਨਾ ਕੁ ਅਸਰ ਪੈਣ ਡਿਆ? ਕੀ ਕੋਈ ਧਮਕੀਆਂ 'ਚ ਰੁਕਾਵਟ ਬਣ ਗਈ ਆ? ਕੀ ਕੋਈ ਫਰੌਤੀਆਂ ਦੇ ਵਿੱਚ ਜਾਂ ਵਸੂਲੀਆਂ ਦੇ ਵਿੱਚ ਗਿਰਾਵਟ ਆ ਗਈ ਆ? ਸਾਨੂੰ ਤਾਂ ਕੁਝ ਲੱਗਦਾ ਨਹੀਂ ਪਿਆ। ਪ੍ਰਹਾਰ ਪਤਾ ਨਹੀਂ ਕਿੱਥੇ ਚਲੀ ਜਾਂਦਾ, ਪਤਾ ਨਹੀਂ ਕੀ ਮਸ਼ਹੂਰੀ ਜ਼ਿਆਦਾ ਹੁੰਦੀ ਹੈ। ਤਾਂ ਖੈਰ ਗੱਲ ਇਹ ਆ ਕਿ ਬਈ ਇਸ ਮਾਮਲੇ ਦੇ ਵਿੱਚ ਜੇ ਆਪਾਂ ਵੇਖੀਏ ਤੇ ਕਹਾਣੀ ਜਿਹੜੀ ਹੈ ਨਾ, ਉਹ ਕੁੱਲ ਮਿਲਾ ਕੇ ਇਹੋ ਆ ਕਿ ਇੱਥੇ ਜੀਣਾ ਹੋਇਆ ਪਿਆ ਜੇ ਦੁੱਬਰ। ਤੇ ਜੇ ਇਸੇ ਤਰ੍ਹਾਂ ਇਹੀ ਹਾਲ ਰਿਹਾ ਤੇ ਬਹੁਤ ਔਖਾ ਹੋ ਜਾਏਗਾ। ਇਹ ਕਹਿੰਦੇ ਆ ਕਿ ਸਾਡੇ ਬੱਚੇ ਇੱਥੇ ਰਹਿਣ, ਸਾਡੇ ਬੱਚੇ ਇੱਥੇ ਰਹਿਣ। ਜਿੱਦਾਂ ਦਾ ਆ ਇੱਥੇ ਮਾਹੌਲ ਆ, ਜਿਸ ਤਰ੍ਹਾਂ ਦੀਆਂ ਇਹ ਖਬਰਾਂ ਆਉਂਦੀਆਂ, ਬੱਚੇ ਤੁਹਾਡੇ ਇੱਥੇ ਕਿਉਂ ਨਾ ਬਈ ਮਤਲਬ ਕਿ ਇੱਥੇ ਰਹਿ ਕੇ ਆਪਣਾ ਸਿਰ 'ਚ ਪਿੱਤਲ ਭਰਵਾਉਣ ਦਾ ਜੋਖਮ ਲੈਣਗੇ ਕਿ ਅਸੀਂ ਕਾਮਯਾਬ ਹੋਈਏ, ਤੇ ਮੁੜ ਕੇ ਕੱਲ ਨੂੰ ਕੋਈ ਫਰੌਤੀ ਮੰਗੇ, ਕੋਈ ਵਸੂਲੀ ਮੰਗੇ, ਅਸੀਂ ਨਾ ਦੇ ਪਾਏ ਤੇ ਅਗਲਾ ਪਿੱਤਲ ਹੀ ਭਰ ਦੂ। ਕੀ ਕਰੋਗੇ ਤੁਸੀਂ? ਤੇ ਕੀ ਇੱਥੇ ਫਿਰ ਤੁਸੀਂ ਪੰਜਾਬ ਨੂੰ ਸੁਧਾਰ ਲਓਗੇ? ਤਾਂ ਮੁਸ਼ਕਲ ਹੈ, ਬੜੀ ਮੁਸ਼ਕਲ ਬਾਬਾ, ਬੜੀ ਮੁਸ਼ਕਲ, ਬਹੁਤ ਮੁਸ਼ਕਲ ਹੈ। ਇਹਨਾਂ ਦਾ ਭਰਾਰ ਭਰੂਰ ਕੁਛ ਨਹੀਂ ਹੈ। ਉਹ 2-3 ਦਿਨ ਚਲਾ ਲੈਂਦੇ ਆ, ਫਿਰ ਇਧਰੋਂ ਬੰਦਿਆਂ ਨੂੰ ਫੜ ਲਿਆ ਜਾਇਜ਼ ਨਜਾਇਜ਼, ਉਧਰੋਂ ਫੜ ਲਿਆ ਉਧਰੋਂ ਛੱਡ ਦਿੱਤਾ, ਉਹੀ ਕਹਾਣੀ ਤੁਰੀ ਜਾਂਦੀ ਹੈ ਜੀ। ਜੀ ਬਿਲਕੁਲ ਬਿਲਕੁਲ। ਅੱਗੇ ਚੱਲੀਏ ਤਾਂ ਉਧਰ MP ਅੰਮ੍ਰਿਤਪਾਲ ਸਿੰਘ ਹੋਣੀ ਫੇਰ ਤੋਂ ਪਟੀਸ਼ਨ ਲੈ ਕੇ ਆਏ ਤੇ ਫੇਰ ਤੋਂ ਸਰਕਾਰ ਨੂੰ ਨੋਟਿਸ ਜਾਰੀ ਹੋਇਆ। ਕੀ ਸਰਕਾਰ ਦਾ ਰਵੱਈਆ ਉਹੀ ਰਹੂਗਾ ਜਾਂ ਮਨਮੇਰ ਕੋਈ ਪਊਗੀ? ਵੈਸੇ ਇਹ ਵੀ ਤਾਂ ਹੈਰਾਨ ਕਰਦੀ ਗੱਲ ਹੈ ਨਾ ਵੀ ਕੋਈ ਸੰਵਿਧਾਨਕ ਤੌਰ ਦੇ ਉੱਪਰ ਚੁਣਿਆ ਗਿਆ, ਉਸਨੇ ਆਪਣਾ ਰਾਹ ਛੱਡ ਕੇ ਸੰਵਿਧਾਨ ਦੀ ਸਹੁੰ ਵੀ ਚੱਕ ਲਈ ਤੇ ਚੱਲ ਕਹਿੰਦਾ ਵੀ ਸੰਵਿਧਾਨ ਦੇ ਰਾਹ ਨਾਲ ਚੱਲ ਕੇ ਦੇਖ ਲੈਂਦੇ, ਉਹਨੂੰ ਉੱਥੇ ਵੀ ਨਹੀਂ ਚੱਲਣ ਦਿੱਤਾ ਜਾਂਦਾ। ਫਿਰ ਇਹ ਤਾਂ ਨਿਰਾਸ਼ਾ ਹੀ ਪੱਲੇ ਪਾਈ ਜਾ ਰਹੀ ਹੈ। ਇੱਕ ਨਹੀਂ, ਇਸ ਤੋਂ ਵੀ ਵੱਡੀ ਹੈਰਾਨਗੀ ਦੀ ਗੱਲ ਕੀ ਤੁਹਾਡੇ ਲਈ ਇਹ ਨਹੀਂ ਹੈ ਕਿ ਤੁਸੀਂ ਤੇ ਖਬਰਾਂ 'ਚ ਪੜ੍ਹਿਆ ਹੋਊਗਾ ਪਿਛਲੇ ਹਫ਼ਤੇ ਕਿ ਇਹਨਾਂ ਦੀ ਪਟੀਸ਼ਨ ਹੀ ਰੱਦ ਹੋ ਗਈ ਜੀ। ਬਿਲਕੁਲ। ਹਾਈ ਕੋਰਟ 'ਚ ਕੀ ਚੱਲ ਪਿਆ? ਇਹ ਵੀ ਤੇ ਇੱਕ ਬੜਾ ਵੱਡਾ ਸਵਾਲ ਹੈ ਨਾ। ਇਹਦਾ ਮਤਲਬ ਕਿ ਪਟੀਸ਼ਨ ਰੱਦ ਹੋਈ ਨਹੀਂ ਸੀ ਜੀ। ਦਰਅਸਲ ਕੀ ਆ ਕਿ ਕੋਰਟ ਦੇ ਹੁਕਮਾਂ ਤੋਂ ਬਾਅਦ ਜੋ DM ਨੂੰ ਜਾਂ ਕਹਿ ਲਓ ਕਿ ਡਿਪਟੀ ਕਮਿਸ਼ਨਰ ਜਾਂ ਸੰਬੰਧਿਤ ਅਧਿਕਾਰੀ ਜਿਹੜੇ ਹੁੰਦੇ ਆ, ਉਹਨਾਂ ਨੂੰ ਜੋ ਅਰਜ਼ੀ ਲਾਈ ਗਈ ਸੀ ਉਹਨਾਂ ਨੇ ਨਾ ਕਰ ਦਿੱਤੀ ਸੀ ਰਾਹਤ ਦੇਣ ਤੋਂ। ਅਰਜ਼ੀ ਰੱਦ ਹੋਈ ਸੀ, ਨਾ ਕਿ ਪਟੀਸ਼ਨ ਰੱਦ ਹੋਈ ਸੀ। ਸਾਡੇ ਜਿਹੜੇ ਹੁਣ ਇੱਥੇ ਬੈਠੇ ਨੇ ਪੱਤਰਕਾਰ ਜਾਂ ਜਿਹੜੇ ਰਿਪੋਰਟਿੰਗ ਕਰਨ ਵਾਲੇ, ਪਤਾ ਨਹੀਂ ਉਹ ਕਿਉਂ ਸੁੱਤੇ ਹੀ ਰਿਪੋਰਟਿੰਗ ਕਰੀ ਜਾਂਦੇ ਆ। ਪਟੀਸ਼ਨ ਦਾ ਰੱਦ ਹੋਣਾ, ਅਰਜ਼ੀ ਦਾ ਰੱਦ ਹੋਣਾ, ਦੋ ਚੀਜ਼ਾਂ ਅਲੱਗ-ਅਲੱਗ ਹੁੰਦੀਆਂ। ਜੇ ਪਟੀਸ਼ਨ ਰੱਦ ਹੁੰਦੀ ਤੇ ਅੱਜ ਫਿਰ ਸੁਣਵਾਈ ਕਾਹਤੋਂ ਹੁੰਦੀ, ਨੋਟਿਸ ਕਾਹਤੋਂ ਹੁੰਦਾ, ਮੈਨੂੰ ਦੱਸੋ। ਤੇ ਉਸ ਪਟੀਸ਼ਨ ਰੱਦ ਕਰਨ ਦੀ ਖਬਰ ਵੀ ਜਿਹੜੀ ਆ ਉਹ ਚੱਲੀ ਤੇ ਉਹਦੇ ਵਿੱਚ ਕੁਝ ਅਮਰਤਪਾਲ ਸਿੰਘ ਦੀ ਜਿਹੜੀ ਟੀਮ ਦੇ ਬੰਦੇ ਆ, ਉਹਨਾਂ ਨੇ ਵੀ ਜ਼ਰੂਰ ਮਤਲਬ ਕਿ ਕਿਤੇ ਨਾ ਕਿਤੇ ਲੱਗਦਾ ਕੋਈ ਨਾ ਕੋਈ ਕੁਤਾਹੀ ਕੀਤੀ ਆ ਕਿ ਉਹਨਾਂ ਨੂੰ ਫੌਰੀ ਤੌਰ ਤੇ ਇਹਨਾਂ ਚੀਜ਼ਾਂ ਦਾ ਖੰਡਨ ਕਰਨਾ ਚਾਹੀਦਾ ਸੀ। ਹਾਲਾਂਕਿ ਬਾਅਦ ਦੇ ਵਿੱਚ ਜਿਹੜੇ ਕਰਮਵੀਰ ਸਿੰਘ ਪੰਨੂ ਆ, ਉਹਨਾਂ ਨੇ ਆ ਕੇ ਮੋਰਚਾ ਸੰਭਾਲਿਆ ਤੇ ਗੱਲਬਾਤ ਨੂੰ ਸਾਫ਼ ਕੀਤਾ। ਦੂਜੀ ਗੱਲ ਇਹ ਕਿ ਪਿਛਲੇ ਹਫ਼ਤੇ ਹੀ ਜਦੋਂ ਸੁਣਵਾਈ ਹੋਈ ਸੀ ਤੇ ਜਿਹੜੀ ਉਹ ਕਥਿਤ ਹਿੱਟ ਲਿਸਟ ਆ, ਉਹਦਾ ਬੜਾ ਵੱਡਾ ਜ਼ਿਕਰ ਆਇਆ ਸੀ NSA ਦੇ ਮਾਮਲੇ ਦੇ ਵਿੱਚ। ਹੁਣ ਫੇਰ ਆ ਗਿਆ, ਕਿਉਂਕਿ ਦੇਖੋ ਬਜਟ ਸੈਸ਼ਨ ਤੇ ਜਿਹੜਾ ਹੈ
ਉਹ ਹੈਗਾ ਸ਼ਾਇਦ 13 ਫੈਬ ਤੱਕ, ਤੇ ਉਸ ਤੋਂ ਬਾਅਦ ਫਿਰ ਜਿਹੜਾ ਇਹ ਦੂਜੇ ਪੜਾਅ ਦਾ ਬਜਟ ਸੈਸ਼ਨ ਚੱਲਣਾ ਹੈ। ਤਾਂ ਕਿਉਂਕਿ ਹੁਣ ਸੁਣਵਾਈ ਹੋਵੇਗੀ, ਹੁਣ ਤੋਂ ਚਾਲੂ ਹੋਇਆ ਕੰਮ, 10 ਦਿਨ ਦੇ ਵਿੱਚ ਟਾਈਮ ਹੈ ਜਿਹੜਾ ਉਹ ਜਵਾਬ ਦਾ ਦਿੱਤਾ ਗਿਆ ਹੈ। ਉਹਦੇ ਟਾਈਮ ਦੇ ਅੰਦਰ ਅੰਦਰ ਹੀ, ਉਸ ਟਾਈਮ ਦੇ ਵਿੱਚ ਹੀ ਪੰਜਾਬ ਸਰਕਾਰ ਜਿਹੜੀ ਆ ਨਾ ਉਹ ਮਤਲਬ ਕਿ ਜਵਾਬ ਦੇਵੇਗੀ ਤੇ ਫਿਰ ਫੈਸਲਾ ਆ ਜਾਵੇਗਾ। ਕਹਿਣ ਦਾ ਭਾਵ ਇਹ ਆ ਕਿ ਐਤਕੀ ਇਹਨਾਂ ਦੀ ਲੀਗਲ ਟੀਮ ਨੇ ਫੁਰਤੀ ਵਰਤੀ ਆ, ਚੁਸਤੀ ਵਰਤੀ ਆ ਕਿ ਬਈ ਸਮਾਂ ਰਹਿੰਦੇ ਆ, ਕਿਉਂਕਿ ਦੂਜਾ ਗੇੜ ਹਾਲੇ ਬਜਟ ਸੈਸ਼ਨ ਦਾ ਜਿਹੜਾ ਹੈ ਉਹ ਸ਼ੁਰੂ ਹੋਣਾ ਹੈ, ਤਾਂ ਉਸ ਗੇੜ ਦੇ ਵਿੱਚ ਹੀ ਘੱਟੋ ਘੱਟ ਹਾਜ਼ਰੀ ਯਕੀਨੀ ਬਣ ਜਾਵੇ। ਪਰ ਇਹ ਤੇ ਹੁਣ ਕੋਰਟ ਨੇ ਤੈਅ ਕਰਨਾ। ਪੰਜਾਬ ਸਰਕਾਰ ਦਾ ਤਾਂ ਤੁਸੀਂ ਵੇਖ ਹੀ ਲਓ, ਉਹਨਾਂ ਨੇ ਤਾਂ ਇੱਕੋ ਸੂਤਰੀ ਇਹ ਰੱਖੀ ਆ ਗੱਲ ਕਿ ਨਹੀਂ ਨਹੀਂ ਨਹੀਂ, ਇਹਦੇ ਆਉਣ ਦੇ ਨਾਲ ਅਸ਼ਾਂਤੀ ਫੈਲ ਜਾਏਗੀ, ਇਹ ਹੋਏਗਾ, ਵਾਹ ਹੋ ਜਾਏਗਾ। ਪਰੰਤੂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਜੇ ਨੁਮਾਇੰਦਾ ਕੋਈ ਜੇਲ੍ਹ ਚੋਂ ਖੜ ਕੇ ਬਣ ਸਕਦਾ ਹੈ, ਜੇ ਉਹਨੂੰ ਇਹ ਅਧਿਕਾਰ ਇਸ ਸੰਵਿਧਾਨ ਨੇ ਦਿੱਤਾ ਹੈ, ਤਾਂ ਬਿਲਕੁਲ ਉਹਦਾ ਇਹ ਅਧਿਕਾਰ ਜਿਹੜਾ ਹੈ ਉਹ ਬਣਦਾ ਹੈ ਕਿ ਉਹ ਸਭਾ ਦੇ ਵਿੱਚ, ਉਹ ਬੈਠਕਾਂ ਦੇ ਵਿੱਚ ਹਿੱਸਾ ਲਵੇ। ਉਹਦੇ ਜਿਹੜੇ ਹਲਕੇ ਦੇ ਲੋਕ ਆ, ਉਹਨਾਂ ਦੇ ਜਿੰਨੇ ਵੀ ਮੁੱਦੇ ਆ, ਉਹਨਾਂ ਦੀ ਉਹ ਗੱਲ ਕਰੇ। ਮੇਰੇ ਖਿਆਲ ਦੇ ਨਾਲ ਐਸਾ ਹੋਣਾ ਚਾਹੀਦਾ, ਜਾਂ ਇਹ ਪ੍ਰੋਸੈਸ ਹੀ ਬੰਦ ਕਰ ਦੇਣਾ ਚਾਹੀਦਾ ਹੈ ਕਿ ਜੇ ਕੈਦੀ ਵੋਟ ਨਹੀਂ ਪਾ ਸਕਦਾ ਤੇ ਫਿਰ ਕੈਦੀ ਇਲੈਕਸ਼ਨ ਵੀ ਨਾ ਲੜੇ, ਤੇ ਜੇ ਕੈਦੀ ਇਲੈਕਸ਼ਨ ਲੜ ਕੇ ਉਹ ਇਲੈਕਸ਼ਨ ਜਿੱਤ ਸਕਦਾ ਹੈ, ਇੱਕ ਨੁਮਾਇੰਦਗੀ ਹਾਸਲ ਕਰ ਸਕਦਾ, ਤਾਂ ਫਿਰ ਉਸ ਨੁਮਾਇੰਦਗੀ ਦੇ ਜਿਹੜੇ ਅਧਿਕਾਰ ਬਣਦੇ ਆ ਘੱਟੋ ਘੱਟ ਪ੍ਰੈਕਟਿਸ ਹੋਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਬਿਲਕੁਲ ਬਿਲਕੁਲ। ਉਧਰ ਪੰਜਾਬ ਗਵਰਨਰ ਨੇ ਆਪ ਨੂੰ ਜਵਾਬ ਦਿੱਤਾ ਹੈ ਜੀ। ਕੀ ਹੈ ਇਹ ਜਵਾਬ? ਵੈਸੇ ਗੱਲ ਇਹ ਵੀ ਚੱਲੀ ਜਾਂਦੀ ਹੈ ਵੀ ਹੋਰ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਪਹੁੰਚੀ ਜਾਂਦੇ ਨੇ ਇਹ ਜਨਾਬ ਦੇ ਨਾਲ, ਗਵਰਨਰ ਸਾਹਿਬ ਦੇ ਨਾਲ। ਇਹ ਸੱਤਾਧਾਰੀ ਧਿਰ ਨਾਲ ਤਾਂ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਜਿਹੜਾ ਇਹ ਲਾਗੇ ਨਹੀਂ ਲੱਗਦੇ ਜੀ? ਦੇਖੋ ਗੱਲ ਇਹ ਹੈ ਨਾ ਕਿ ਉਹ ਤਾਂ ਯੁੱਧ ਨਸ਼ਾ ਵਿਰੁੱਧ ਕਰ ਰਹੇ ਨੇ, ਤੇ ਜੇ ਰਾਜਪਾਲ ਸਾਹਿਬ ਉਹਨਾਂ ਨੂੰ ਉੱਥੇ ਪਹੁੰਚਿਆਂ ਨੂੰ ਸਵਾਲ ਕੋਈ ਕਰ ਦੇਣ ਤੇ ਫਿਰ ਤੇ ਕਮੇਟੀ ਹੋ ਜਾਏਗਾ। ਤੇ ਜੇ ਉਹ ਪੈਦਲ ਯਾਤਰਾ ਕਰ ਰਹੇ ਨੇ ਤੇ ਇਹਦਾ ਮਤਲਬ ਕਿ ਉਹਨਾਂ ਦੀ ਜਾਚੇ ਤੇ ਨਸ਼ੇ ਦੀ ਸਮੱਸਿਆ ਖਤਮ ਨਹੀਂ ਨਾ ਹੋਈ। ਪਰ ਜੇ ਤੁਸੀਂ ਕਿਸੇ ਭਬੱਕੜ ਨੂੰ ਪੁੱਛੋਗੇ, ਉਹਨੇ ਕਹਿਣਾ 25 25 50 ਤੇ ਮੈਨੂੰ ਨਸ਼ਾ ਪੰਜਾਬ ਚੋਂ ਲੱਭ ਕੇ ਦਿਖਾ। ਤੁਸੀਂ ਕੀ ਕਰੋਗੇ? ਕਿਉਂਕਿ ਉਹਨੇ ਮੰਨਣਾ ਹੀ ਨਹੀਂ। ਤੁਸੀਂ ਚਿੱਟਾ ਫੜਾਓਗੇ, ਉਹਨੇ ਕਹਿਣਾ ਜਾ ਪਰੇ ਤੇ ਲੂਣ ਆ ਜੀ। ਤੁਸੀਂ ਕਾਲੀ ਫੀਮ ਫੜਾਓਗੇ, ਉਹਨੇ ਕਹਿਣਾ ਇਹ ਤੇ ਜਿਹੜਾ ਸਾਡਾ ਮੁੱਖ ਮੰਤਰੀ ਸੜਕ ਚੈੱਕ ਕਰਨ ਜਾਂਦਾ ਉਹਦੀ ਲੁੱਕ ਆ। ਤੁਸੀਂ ਕਹੋਗੇ ਇਹਦੇ ਚੋਂ ਫੀਮ ਦੀ ਵਾਸ਼ਨਾ ਆਉਂਦੀ ਹੈ, ਉਹ ਕਹੇਗਾ ਤੂੰ ਤੇ ਕੈਮੀਕਲ ਛਿੜਕਿਆ, ਕਰ ਲਾ ਗੱਲ। ਮਤਲਬ ਕਿ ਮੰਨਣਾ ਹੀ ਨਹੀਂ ਇਹਨੂੰ। ਇਸ ਕਰਕੇ ਭਾਈ ਇਹ ਜਿਹੜਾ ਮਾਮਲਾ ਥੋੜਾ ਸੱਤਾਧਾਰੀਆਂ ਵਾਸਤੇ ਉਲਟਾ ਹੁੰਦਾ ਹੈ, ਲਿਹਾਜ਼ਾ ਉਹ ਨਹੀਂ ਜਾਣਗੇ ਤੇ ਆਲੋਚਨਾ ਕਰ ਰਹੇ ਸਨ। ਪਰ ਇਹਦੇ ਵਿੱਚ ਹੁਣ ਗਵਰਨਰ ਸਾਹਿਬ ਨੇ ਜਵਾਬ ਦਿੱਤਾ। ਉਹਨਾਂ ਕਿਹਾ ਕਿ ਮੈਂ ਜੋ ਮੇਰੇ ਸੰਵਿਧਾਨਕ ਅਧਿਕਾਰ ਆ, ਮੈਂ ਸੰਵਿਧਾਨਕ ਜੋ ਮਤਲਬ ਕਿ ਇਸ ਵੇਲੇ ਕੰਮ ਕਰ ਰਿਹਾ ਉਹ ਇੱਕ ਦਾਇਰੇ ਦੇ ਵਿੱਚ ਹੀ ਕਰ ਰਿਹਾ ਵਾਂ। ਤੇ ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਸਿੱਧਾ ਸਰਕਾਰ ਨੂੰ ਚੇਤਾ ਦਿੱਤਾ ਕਿ ਭਾਈ ਤੁਸੀਂ ਆਪਣਾ ਕੰਮ ਕਰ ਰਹੇ ਹੋ, ਮੈਂ ਆਪਣਾ ਕੰਮ ਕਰ ਰਿਹਾ ਵਾਂ। ਉਹ ਬੋਲੇ ਨੇ ਕਿ ਸੰਵਿਧਾਨ ਦਾ ਪਾਲਣ ਕਰ ਰਿਹਾ, ਚੁਣਾਵ ਨਹੀਂ ਲੜਨਾ ਮੈਂ ਕੋਈ। ਰਾਜਨੀਤੀ ਦੇ ਦੋਸ਼ ਜਿਹੜੇ ਆ ਲਾ ਰਹੇ ਆ ਗਲਤ ਆ। ਪਰ ਤੁਹਾਨੂੰ ਪਤਾ ਹੀ ਆ ਵੜਿੰਗ ਸਾਹਿਬ ਨੇ ਵੀ ਇਹਨੂੰ ਸਮਝੌਤਾ ਐਕਸਪ੍ਰੈਸ ਦੱਸਿਆ ਸੀਗਾ ਕਿ ਆਹ ਵੇਖ ਲਓ ਇਹ ਤੇ ਜ਼ਮੀਨ ਤਿਆਰ ਕੀਤੀ ਜਾ ਰਹੀ ਆ ਭਾਜਪਾ ਵਾਸਤੇ। ਉਧਰੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਇਹਦੇ ਤੇ ਤੰਜ਼ ਕੱਸਿਆ ਸੀ। ਸੋ ਲਿਹਾਜ਼ਾ ਗਵਰਨਰ ਸਾਹਿਬ ਨੇ ਜਵਾਬ ਦੇ ਦਿੱਤਾ ਕਿ ਭਾਈ ਮੈਂ ਕੋਈ ਇਲੈਕਸ਼ਨ ਨਹੀਂ ਲੜਨਾ, ਮੈਂ ਆਪਦੇ ਸੰਵਿਧਾਨ ਦਾ ਹੀ ਪਾਲਣ ਕਰ ਰਿਹਾ। ਇਹ ਬਿਲਕੁਲ ਗੱਲ ਇਹਨਾਂ ਦੀ ਠੀਕ ਹੈ। ਇਹਨਾਂ ਦੇ ਕੁਝ ਅਧਿਕਾਰ ਖੇਤਰ ਇਸ ਤਰ੍ਹਾਂ ਦੇ ਹੈਗੇ ਆ, ਪਰ ਆਮ ਤੌਰ ਤੇ ਕਈ ਸਟੇਟਾਂ ਦੇ ਵਿੱਚ ਗਵਰਨਰ ਏਦਾਂ ਨਹੀਂ ਕਰਦੇ। ਪਰ ਇਹਨਾਂ ਨੂੰ ਜ਼ਰੂਰ ਮੇਰੇ ਖਿਆਲ ਦੇ ਨਾਲ ਇੱਕ ਪੱਤਰ ਗੁਜਰਾਤ ਦੇ ਗਵਰਨਰ ਨੂੰ ਲਿਖ ਦੇਣਾ ਚਾਹੀਦਾ ਹੈ ਕਿ ਜਿਵੇਂ ਮੈਂ ਪੈਦਲ ਯਾਤਰਾ ਕਰਦਾ ਕਿ ਘੱਟੋ ਘੱਟ ਤੂੰ ਅਡਾਨੀ ਦੇ ਪੋਰਟ ਤੱਕ ਹੀ ਇੱਕ ਯਾਤਰਾ ਕਰਦੇ ਮੇਰਾ ਵੀਰ ਜੀ। ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ।